ਅੱਛਾ ਜੀ, ਰੈਪਿਡ ਫਾਇਰ ਕਰਾਂਗੇ ਜਲਦੀ ਨਾਲ। ਤੁਸੀਂ ਇੱਕ ਚੀਜ਼ ਚੂਜ਼ ਕਰਨੀ ਹੈ ਬਿਨਾਂ ਸੋਚੇ ਸਮਝੇ, ਇਮਰਾਨ ਖਾਨ ਜਾਂ ਨਵਾਜ਼ ਸ਼ਰੀਫ? ਆਬਵੀਅਸਲੀ ਇਮਰਾਨ ਖਾਨ ਹੈ। ਆਬਵੀਅਸਲੀ ਨਹੀਂ ਕਹਿਣਾ, ਜਲਦੀ ਨਾਲ ਇਮਰਾਨ ਕਰਕੇ ਖਾਨ ਜਵਾਬ ਦੇਣਾ। ਪੀਟੀਆਈ ਜਾਂ ਪੀਐਮਐਲਐਨ? ਪੀਟੀਆਈ। ਕੁਰਸੀ ਜਾਂ ਜ਼ਮੀਰ? ਜ਼ਮੀਰ। ਕੁਰਸੀ ਵੈਸੇ ਤੁਹਾਡੇ ਕੋਲ ਰਹੀ ਵੀ ਨਹੀਂ। ਨਹੀਂ, ਜ਼ਮੀਰ ਹਰ ਵਕਤ ਜ਼ਮੀਰ। ਕੁਰਸੀ ਦੀ ਜ਼ਰੂਰਤ ਹੀ ਨਹੀਂ ਹੈ, ਜ਼ਮੀਰ ਜ਼ਿੰਦਾ ਹੋਵੇ ਤਾਂ ਹਰ ਸਭ ਕੁਝ ਠੀਕ ਹੈ। ਪੰਜਾਬ ਜਾਂ ਸਿੰਧ? ਮੈਂ ਸਮਝਦਾ ਪਾਕਿਸਤਾਨ। ਓਕੇ, ਦੈਟਸ ਨੋਟ ਨਾਈਸ ਪੰਜਾਬ, ਨੋਟ ਸਿੰਧ, ਪਾਕਿਸਤਾਨ। ਮਰੀਮ ਨਵਾਜ਼ ਸਾਹਿਬਾ ਜਾਂ ਸ਼ਹਿਬਾਜ਼ ਸ਼ਰੀਫ? ਇਮਰਾਨ ਖਾਨ। ਨਹੀਂ ਦੇਖੋ, ਮੈਂ ਇੱਕ ਗੱਲ ਦੱਸਾਂ, ਦੇਖੋ ਦੋਨਾਂ ਵਿੱਚ ਇੱਕ ਚੂਜ਼ ਕਰਨਾ ਪਏਗਾ। ਦੇਖੋ ਜੀ, ਹੁਣ ਤੁਸੀਂ ਨਾ ਪਹਿਲੇ ਆਨਸਰ ਦਿਓ, ਫਿਰ ਮੈਂ ਉਹਦੀ ਵਜ੍ਹਾ ਵੀ ਪੁੱਛਾਂਗੀ। ਮਰੀਮ ਨਵਾਜ਼ ਸਾਹਿਬਾ, ਕਿਸ ਪੁਆਇੰਟ ਆਫ ਇੱਕ ਨੂੰ ਚੂਜ਼ ਕਰਨਾ ਹੈ ਬਸ, ਕੋਈ ਜਿਹੜਾ ਤੁਹਾਨੂੰ ਲੱਗਦਾ ਹੈ ਬਿਹਤਰ ਹੈ ਥੋੜਾ ਬਹੁਤ, ਯਾਨੀ ਕਿ ਕੰਪੈਰੀਜ਼ਨ ਦੇ ਵਿੱਚ ਬਿਹਤਰ ਕਿਸ ਲੈਵਲ ਵਿੱਚ? ਕੰਮ ਨੂੰ ਮੈਂ ਮਰੀਮ ਨਵਾਜ਼ ਸਾਹਿਬਾ ਦੀ ਪਾਲਿਸੀਜ਼ ਨਾਲ ਵੀ ਇਖਤਲਾਫ ਕਰਦਾ, ਮੈਂ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਪਾਲਿਸੀ, ਲੇਕਿਨ ਦੋਨਾਂ ਵਿੱਚੋਂ ਫੋਰ ਐਗਜ਼ਾਮਪਲ ਮੈਂ ਉਹਨਾਂ ਚੋਂ ਮੈਂ ਚੂਜ਼, ਜਾਂ ਤਾਂ ਆਪਸ਼ਨ ਤੁਸੀਂ ਕੋਈ ਹੋਰ ਦਿਓ। ਇਹਨਾਂ ਦੋਨਾਂ ਵਿੱਚੋਂ ਇੱਕ ਚੂਜ਼ ਕਰਨਾ ਹੈ ਜਿਹੜਾ ਤੁਹਾਨੂੰ ਇਹਨਾਂ ਦੋਨਾਂ ਚੋਂ ਤੁਹਾਨੂੰ ਬਿਹਤਰ ਲੱਗ ਰਿਹਾ। ਮਰੀਮ ਸਾਹਿਬਾ ਜਾਂ ਸ਼ਹਿਬਾਜ਼ ਸ਼ਰੀਫ? ਨਾ ਮਰੀਮ ਸਾਹਿਬਾ ਨੂੰ ਹੋਣਾ ਚਾਹੀਦਾ, ਨਾ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਹੋਣਾ ਚਾਹੀਦਾ। ਇੱਕ ਚੂਜ਼ ਕਰ ਲਓ। ਮੈਂ ਇਹ ਬੜਾ ਮੁਸ਼ਕਿਲ ਕੁਐਸਚਨ ਹੈ ਜੀ, ਇਹਦੇ ਕੋਈ ਹੋਰ ਆਪਸ਼ਨ ਦੋ, ਕੋਈ ਮੈਂ ਬੜੀ ਕੋਸ਼ਿਸ਼ ਕਰ ਰਿਹਾ। ਤੁਸੀਂ ਪਰਸਨੈਲਿਟੀ ਦੇ ਪੁਆਇੰਟ ਆਫ ਵਿਊ ਪਿਛਲਾ ਕੁਐਸਚਨ ਪੁੱਛਿਆ ਕੁਰਸੀ ਜਾਂ ਜ਼ਮੀਰ, ਜੋ ਜ਼ਮੀਰ ਕਿਹੜਾ ਹੈ, ਉਹ ਮੇਰਾ ਜ਼ਮੀਰ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਮੇਰਾ ਕੁਛ ਕਰਾਂ। ਅੱਛਾ ਜੀ, ਸ਼ਾਹਰੁਖ ਖਾਨ ਜਾਂ ਫਵਾਦ ਖਾਨ? ਫਵਾਦ ਖਾਨ ਆਬਵੀਅਸਲੀ। ਓਕੇ, ਬਾਬਰ ਆਜ਼ਮ ਜਾਂ ਵਿਰਾਟ ਕੋਹਲੀ? ਬਾਬਰ ਆਜ਼ਮ। ਓਕੇ, ਇਮਰਾਨ ਖਾਨ ਜਾਂ ਕਪਿਲ ਦੇਵ? ਇਮਰਾਨ ਖਾਨ। ਓਕੇ, ਅੱਛਾ ਜੀ, ਹੁਣ ਟਰੁਥ ਕਾਰਡ ਖੇਲਣਾ ਚਾਹਾਂਗੀ ਤੁਹਾਡੇ ਨਾਲ, ਲੇਕਿਨ ਟਰੁਥ ਕਾਰਡ ਵਾਕਈ ਟਰੁਥ ਹੋਣਾ ਚਾਹੀਦਾ ਹੈ ਤੇ ਐਸੇ ਟਰੁਥ ਹੋਣੇ ਚਾਹੀਦੇ ਨੇ ਜਿਹੜੇ ਤੁਸੀਂ ਹਜੇ ਤੱਕ ਕਿਸੇ ਹੋਰ ਸ਼ੋਅ 'ਚ ਨਹੀਂ ਬੋਲਨੇ। ਪਤਾ ਚੱਲੇ ਨਾ ਤੁਸੀਂ ਅੱਜ ਮੇਰੇ ਸ਼ੋਅ ਦੇ ਵਿੱਚ ਆਏ ਹੋ। ਲਾਈਫ ਦਾ ਬਿਗੇਸਟ ਰਿਗਰੈਟ, ਪਛਤਾਵਾ ਕਿ ਇਹ ਨਹੀਂ ਹੋਣਾ ਚਾਹੀਦਾ ਸੀ, ਵਕਤ ਵਾਪਸ ਜਾਏ ਤੇ ਮੈਨੂੰ ਠੀਕ ਕਰ ਲਵਾਂਗਾ, ਇਹ ਬੜਾ ਤਾਂ ਕਿ ਉਹਦਾ ਫਾਇਦਾ ਕੀ ਹੋਏਗਾ। ਸਮਟਾਈਮ ਅਸੀਂ ਕਹਿੰਦੇ ਨਹੀਂ ਜੀ ਅਸੀਂ ਵੀ ਆਰ ਵੈਰੀ ਸਟਰੋਂਗ, ਸਾਨੂੰ ਤੇ ਫਰਕ ਵੀ ਨਹੀਂ ਪੈਂਦਾ ਕੀ ਹੋਇਆ, ਲੇਕਿਨ ਪਛਤਾਵਾ ਵੀ ਸਮਟਾਈਮ ਗਲਤੀਆਂ ਹੁੰਦੀਆਂ ਨੇ ਇਨਸਾਨ ਤੋਂ। ਮੈਂ ਸਮਝਦਾ ਕਿ ਅਗਰ ਇਨਸਾਨ ਜ਼ਿੰਦਗੀ 'ਚ ਗਲਤੀਆਂ ਨਾ ਕਰੇ ਨਾ, ਉਹ ਲਰਨ ਨਹੀਂ ਕਰ ਸਕਦਾ। ਤੇ ਅਸੀਂ ਅਗਰ ਕਹੀਏ ਨਾ, ਇਹ ਇੱਕ ਬੜਾ ਸਮਝੋ ਇੱਕ ਬੜਾ ਟ੍ਰਿਕ ਕੁਐਸਚਨ ਹੈ ਜਿਹੜਾ ਤੁਸੀਂ ਪੁੱਛਿਆ। ਅਗਰ ਮੈਂ ਕਹਾਂ ਕਿ ਜੀ ਮੈਨੂੰ ਜ਼ਿੰਦਗੀ 'ਚ ਫਲਾਣੀ ਗਲਤੀ ਨਹੀਂ ਕਰਨੀ ਚਾਹੀਦੀ, ਲੇਕਿਨ ਅਗਰ ਮੈਂ ਉਹ ਗਲਤੀ ਕੀਤੀ ਹੈ ਤੇ ਮੈਂ ਉਸ ਤੋਂ ਲਰਨ ਕੀਤਾ ਤੇ ਮੈਂ ਉਸ ਤੋਂ ਆਪਣੇ ਆਪ ਨੂੰ ਇੰਪਰੂਵ ਕੀਤਾ, ਉਹ ਕਿਹੜੀ ਗਲਤੀ? ਮਤਲਬ ਕੋਈ ਵੀ, ਮੈਂ ਵੈਸੇ ਲੇਕਿਨ ਇੱਕ ਐਕਸਪਲੇਨ ਕਰਨੀ ਪਏਗੀ। ਕੋਈ ਬਚਪਨ ਦੀ ਦੱਸ ਦੋ, ਕੋਈ ਨੌਜਵਾਨੀ ਦੀ ਦੱਸ ਦੋ, ਸ਼ਾਦੀ ਤੋਂ ਬਾਅਦ। ਸ਼ਾਦੀ ਤੇ ਕੋਈ ਗਲਤੀ ਨਹੀਂ ਸੀ ਤੁਹਾਡੀ? ਨਹੀਂ, ਸ਼ਾਦੀ ਕੋਈ ਗਲਤੀ ਨਹੀਂ ਸੀ। ਉਹਨੂੰ ਤਾਂ ਨਹੀਂ ਸੁਧਾਰਨਾ ਚਾਹੁੰਦੇ? ਕੋਈ ਗਲਤੀ ਨਹੀਂ ਸੀ ਮੈਨੂੰ। ਮੇਰਾ ਇੱਕ ਰਿਗਰੈਟ ਹੈ ਵੇ ਕਿ ਮੈਂ ਅਗਰ ਪੋਲੀਟਿਕਸ 'ਚ ਨਾ ਆਉਂਦਾ, ਮੈਂ ਆਪਣੀ ਫੈਮਿਲੀ ਨੂੰ ਜ਼ਿਆਦਾ ਟਾਈਮ ਦਿੰਦਾ। ਮੈਂ ਆਪਣੇ ਬੱਚਿਆਂ ਨੂੰ ਜ਼ਿਆਦਾ ਟਾਈਮ ਨਹੀਂ ਦੇ ਸਕਿਆ। ਮੈਂ ਆਪਣਾ ਜਿਹੜਾ ਮੇਰਾ ਜ਼ਿਆਦਾ ਟਾਈਮ ਸੀ ਨਾ, ਜੋ ਮੇਰੇ ਬੱਚਿਆਂ ਨੂੰ, ਮੇਰੀ ਫੈਮਿਲੀ ਨੂੰ ਜ਼ਰੂਰਤ ਸੀ, ਉਹ ਮੈਂ ਸਿਆਸਤ ਨੂੰ ਦਿੱਤਾ। ਓਕੇ, ਇਹ ਮੇਰਾ ਇੱਕ ਹੈ। ਇਹ ਫਾਇਦਾ ਹੋਇਆ ਨਾ, ਆਉਣ ਵਾਲੇ ਜਿਹੜੇ ਕੋਈ ਜੈਨਜ਼ੀ ਕੋਈ ਆਉਣਾ ਚਾਹ ਰਹੇ ਹੋਣਗੇ ਪੋਲੀਟਿਕਸ ਤੇ, ਉਹ ਨਹੀਂ ਆਉਣਗੇ ਫਿਰ। ਪੋਲੀਟਿਕਸ 24/7 ਜੌਬ ਹੈ ਤੇ ਵਿਦਆਊਟ ਪੇ ਜੌਬ ਹੈ, ਤੇ ਅਸੀਂ ਉਹ ਇੱਕ ਹੈ। ਲੇਕਿਨ ਉਹਦੇ 'ਚ ਇਹ ਵੇ ਕਿ ਅਗਰ ਤੁਹਾਨੂੰ ਅਗਰ ਜਿਹੜੇ ਲੋਕ, ਹਰ ਬੰਦੇ ਦਾ ਨਾ ਆਪਣਾ ਡਿਫਰੈਂਟ ਵਿਜ਼ਨ ਹੁੰਦਾ ਹੈ। ਕੋਈ ਲੋਕ ਕਿਸ ਵਜ੍ਹਾ ਸੇ ਆਉਂਦੇ ਨੇ, ਕੋਈ, ਮੈਂ ਕਿਸੇ ਤੇ ਕੋਈ ਤਨਕੀਦ ਨਹੀਂ ਕਰਦਾ। ਅਸੀਂ ਜਦੋਂ ਆਇਆ ਸੀ ਨਾ, ਮੈਂ ਪੋਲੀਟਿਕਸ ਵਿੱਚ, ਮੈਨੂੰ ਅੱਲਾਹ ਪਾਕ ਦਾ ਸ਼ੁਕਰ ਸੀ, ਅਸੀਂ ਫਾਈਨੈਂਸ਼ੀਅਲੀ ਵੀ ਠੀਕ ਸਾਂ, ਸਾਰਾ ਮਾਮਲਾ ਸੀ, ਮੈਨੂੰ ਜ਼ਰੂਰਤ ਨਹੀਂ ਸੀ। ਮੈਂ ਪੋਲੀਟਿਕਸ ਵਿੱਚ ਉਲਟਾ ਮੈਂ ਆਪਣੀ ਜੇਬ ਤੋਂ ਘਰੋਂ ਪੈਸਾ ਲਾ ਕੇ ਅਸੀਂ ਪੋਲੀਟਿਕਸ ਕਰਦੇ ਹਾਂ। ਮੈਂ ਪੋਲੀਟਿਕਸ ਵਿੱਚ ਨਜ਼ਰੀਆਤੀ ਤੌਰ ਤੇ ਆਇਆ ਸਾਂ ਕਿ ਆਪਣੇ ਮੁਲਕ ਵਾਸਤੇ, ਆਪਣੇ ਇਲਾਕੇ ਵਾਸਤੇ, ਆਪਣਾ ਹਲਕਾ, ਮੇਰਾ ਹਲਕਾ ਚਿਸ਼ਤੀਆਂ ਹੈ, ਮੇਰਾ ਸ਼ਹਿਰ ਹੈ, ਮੇਰਾ ਜ਼ਿਲ੍ਹਾ ਭਾਵਲ ਨਗਰ, ਮੇਰਾ ਸੀ ਕਿ ਮੈਂ ਆਪਣੇ ਹਲਕੇ ਵਾਸਤੇ, ਆਪਣੇ ਜ਼ਿਲ੍ਹੇ ਵਾਸਤੇ ਕੁਝ ਬਿਹਤਰੀ ਕਰ ਸਕਾਂ। ਮੈਂ ਸੋਚ ਕੇ ਆਇਆ ਸਾਂ। ਉਹਦੇ 'ਚ ਸਾਡੀ ਪੋਲੀਟਿਕਸ ਬੜੀ ਬੇਰਹਿਮ ਹੈ। ਸਾਨੂੰ ਤੁਹਾਨੂੰ ਨਾ, ਇਨਸਾਨ ਨੂੰ ਜ਼ਿੰਦਗੀ 'ਚ ਹਰ ਜਗ੍ਹਾ ਰੁਕਾਵਟਾਂ ਮਹਿਸੂਸ ਹੁੰਦੀਆਂ ਨੇ। ਮਤਲਬ ਇੱਕ ਤਾਂ ਅਸੀਂ ਜੰਗ ਲੜ ਰਹੇ ਹੁੰਦੇ ਹਾਂ ਜਿਹੜੀ ਅਸੀਂ ਪੋਲੀਟੀਕਲ ਪਾਰਟੀ 'ਚ ਦੂਸਰਿਆਂ ਨਾਲ ਲੜ ਰਹੇ ਹੁੰਦੇ ਹਾਂ। ਪੋਲੀਟੀਕਲ ਪਾਰਟੀ ਦੇ ਅੰਦਰ ਵੀ ਮਾਮਲਾਤ ਹੁੰਦੇ ਨੇ, ਸਾਡੇ ਆਪਣੇ ਵੀ ਉਹ ਮੁਖਤਲਿਫ ਪੋਲੀਟੀਕਲ ਇਸ਼ੂਜ਼ ਹੁੰਦੇ ਨੇ, ਤੇ ਅਸੀਂ ਉਹਦੇ ਨਾਲ ਸਟਰਗਲ ਕਰਦੇ ਕਰਦੇ ਬੜਾ ਅਰਸਾ ਟਾਈਮ ਗੁਜ਼ਰ ਗਿਆ। ਤੇ ਮੈਂ ਕਈ ਵਾਰੀ ਮੈਨੂੰ ਰਿਗਰੈਟ ਹੈ ਜ਼ਰੂਰ ਹੁੰਦਾ ਹੈ ਕਿ ਮੈਂ ਜਿੰਨਾ ਟਾਈਮ ਪੋਲੀਟਿਕਸ ਨੂੰ ਦਿੱਤਾ ਹੈ, ਮੈਂ ਆਪਣੇ ਬਿਜ਼ਨਸ ਨੂੰ, ਆਪਣੇ ਕਾਰੋਬਾਰ ਨੂੰ ਜਾਂ ਆਪਣੇ ਬੱਚਿਆਂ ਨੂੰ ਦਿੰਦਾ। ਇਸ ਵਾਸਤੇ ਕਿ ਪੋਲੀਟਿਕਸ ਵਿੱਚ ਅਸੀਂ ਕਦੀ, ਮੈਂ ਫਾਈਨੈਂਸ਼ੀਅਲ ਗੇਨ ਵਾਸਤੇ ਜਾਂ ਉਸ ਚੀਜ਼ ਵਾਸਤੇ ਨਹੀਂ ਆਇਆ, ਜਸਟ ਭਲਾਈ ਵਾਸਤੇ। ਅੱਛਾ ਜੀ, ਲਾਈਫ ਦਾ ਇੱਕ ਬਹੁਤ ਵੱਡਾ ਝੂਠ ਜਿਹੜਾ ਤੁਸੀਂ ਕਦੇ ਕਿਸੇ ਨਾਲ ਬੋਲਿਆ, ਕਿਸੇ ਦੋਸਤ ਨਾਲ, ਕਿਸੇ ਰਿਸ਼ਤੇਦਾਰ ਨਾਲ, ਅੱਜ ਤੁਹਾਨੂੰ ਐਕਸਪੋਜ਼ ਕਰਨਾ ਪਏਗਾ। ਅੱਛਾ, ਮੈਂ ਅਮੂਮਨ ਕੋਸ਼ਿਸ਼ ਕਰਦਾ ਕਿ ਹਮੇਸ਼ਾ ਸੱਚ ਬੋਲਾਂ, ਲੇਕਿਨ ਕੋਈ ਝੂਠ ਤੇ ਹੈ ਨਾ ਬੋਲਿਆ। ਅੱਛਾ,
ਪੋਲਿਟਿਕਸ ਵਿੱਚ ਅਮੂਮਨ ਲੋਕ ਹੀ ਕਹਿੰਦੇ ਸਨ ਕਿ ਸੱਚ ਬੋਲ ਕੇ ਪੋਲਿਟਿਕਸ ਬੜਾ ਮੁਸ਼ਕਿਲ ਕੰਮ ਹੈ, ਲੇਕਿਨ ਮੈਂ ਹਮੇਸ਼ਾ ਸੱਚ ਬੋਲਿਆ। ਮੈਂ ਜਦੋਂ ਤੁਸੀਂ ਹੁਣ ਕਹਿ ਰਹੇ ਹੋ ਕੁਐਸਚਨ ਤੁਹਾਡਾ ਕਿ ਝੂਠ ਜਿਹੜਾ ਮੈਂ ਰਿਗਰੈਟ ਕਰ ਰਿਹਾ ਜਾਂ ਜਿਹੜਾ ਨਹੀਂ, ਲਾਈਫ ਦਾ ਕੋਈ ਬਹੁਤ ਵੱਡਾ ਝੂਠ ਜਿਹੜਾ ਤੁਸੀਂ ਬੋਲਿਆ ਤੁਹਾਨੂੰ ਯਾਦ ਹੋਵੇ ਕਿ ਹਾਂ ਇੱਥੇ ਮੈਂ ਝੂਠ ਬੋਲਿਆ ਸੀ। ਵੈਸੇ ਐਸਾ ਕੁਐਸਚਨ ਹੈ ਕਿ ਅਗਰ ਮੇਰੀ ਜਗ੍ਹਾ ਕੋਈ ਹੋਰ ਵੀ ਹੋਵੇ, ਉਹਨੇ ਕੋਈ ਜ਼ਿੰਦਗੀ ਝੂਠ ਬੋਲਿਆ ਹੋਵੇ, ਉਹ ਪਬਲਿਕ ਬੈਕ ਕੇ ਉਸ ਕੈਮਰੇ ਦੇ ਸਾਹਮਣੇ ਕੋਈ ਦੱਸੇਗਾ ਨਹੀਂ। ਚੀਜ਼ਾਂ ਹੁੰਦੀਆਂ, ਫੋਰ ਐਗਜ਼ਾਮਪਲ ਅੰਮਾ ਜੀ ਦੇ ਨਾਲ ਕੋਈ ਫੁੱਟਾ ਮਾਰਿਆ ਹੋਵੇ, ਮਾਂ ਨਾਲ ਝੂਠ ਬੋਲਿਆ ਹੋਵੇ, ਅੱਬਾ ਜੀ ਦੇ ਨਾਲ ਝੂਠ ਬੋਲਿਆ ਹੋਵੇ। ਅਸੀਂ ਕਾਲਜ ਦੇ ਦਿਨਾਂ ਦੇ ਅੰਦਰ ਜਦੋਂ ਸਟੂਡੈਂਟ ਕੋਈ ਝੂਠ ਦਾ ਵਾਕਿਆ ਸੁਣਾ ਦਿਓ, ਅੱਬੂ ਦੇ ਨਾਲ ਕੋਈ ਛੁਪਾਏ ਝੂਠ ਦਾ ਵਾਕਿਆ। ਬਾਅਦ ਅਸੀਂ ਕਾਲਜ ਕਈ ਵਾਰੀ ਜਾਂਦੇ ਹੁੰਦੇ ਸਾਂ, ਫਿਰ ਉਹ ਸਾਡੇ ਦੋਸਤ ਇਕੱਠੇ ਹੋਣੇ, ਕਈ ਵਾਰੀ ਕਾਲਜ ਤੋਂ ਬੰਕ ਮਾਰਦੇ ਸਾਂ ਅਸੀਂ, ਤੇ ਉਹ ਜ਼ਾਹਿਰ ਹੈ ਫਿਰ ਅਸੀਂ ਘਰ ਤੇ ਨਹੀਂ ਦੱਸਣਾ ਸੀ ਕਿ ਕਾਲਜ ਤੋਂ ਫੁੱਟਾ ਮਾਰ ਲਿਆ, ਅਸੀਂ ਬਾਹਰ ਫਿਰ ਰਹੇ ਹਾਂ, ਤੇ ਛੁੱਟੀ ਟਾਈਮ ਫਿਰ ਅਸੀਂ ਪਹੁੰਚਣਾ ਹੁੰਦਾ ਸੀ ਆਪਣਾ ਕਾਲਜ ਵਾਪਸ। ਤੇ ਉਹ ਵਾਲੇ ਵੇ ਹਨ ਛੋਟੇ ਮੋਟੇ ਸਾਡੇ, ਉਹ ਸਮਝੋ ਕਿ ਬੇਜ਼ਰਰ ਜੇ ਮਾਸੂਮਾਂ ਨਾ ਝੂਠ ਹਨ, ਲੇਕਿਨ ਉਹ ਪਾਰਟ ਆਫ ਲਾਈਫ ਹਨ। ਅਸੀਂ ਸਾਡਾ ਵਾਕਿਆ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਸਾਡੇ ਨਾ, ਅਸੀਂ ਉਸ ਵੇਲੇ NCC ਹੁੰਦੀ ਸੀ ਜਦੋਂ ਅਸੀਂ ਕਾਲਜ ਹੁੰਦੇ ਸੀ, ਉਹ ਉਸ ਵੇਲੇ ਕੰਪਲਸਰੀ ਹੁੰਦੀ ਸੀ ਜਦੋਂ ਫਰਸਟ ਈਅਰ ਸੈਕੰਡ ਈਅਰ ਚ ਹੁੰਦਾ ਸੀ ਨਾ, NCC ਦੀ ਟ੍ਰੇਨਿੰਗ ਹੁੰਦੀ ਸੀ। ਹੁਣ ਬਾਅਦ ਚ ਨਾ ਖਤਮ ਕਰਤੀ ਗਵਰਨਮੈਂਟ। ਤੇ ਸਾਨੂੰ ਨਾ ਉਹ ਫੌਜੀ ਟ੍ਰੇਨਿੰਗ ਸਾਡੇ ਉਹ ਹੁੰਦੇ, ਉਹਦੇ ਮਾਰਕਸ ਹੁੰਦੇ ਸਨ, 20 ਮਾਰਕਸ ਹੁੰਦੇ ਸਨ। ਅੱਛਾ, ਉਹ ਸਾਡੇ ਕਾਲਜ ਹੋਣੀ। ਅੱਛਾ, ਸਾਨੂੰ ਉਹ ਜਿਹੜੇ ਆਉਂਦੇ ਸਨ ਨਾ, ਉਹ ਫੌਜੀ ਸਾਹਿਬਾਨ ਸਾਨੂੰ ਟ੍ਰੇਨਿੰਗ ਦੇਣ ਵਾਸਤੇ, ਉਹ ਸਾਡੇ ਕਲਾਸ ਵਿੱਚ ਨਾ ਸੁਬਾ अर्ਲੀ ਮਾਰਨਿੰਗ ਹੁੰਦੀ, ਪਹਿਲੇ 2 ਪੀਰੀਅਡ ਵਿੱਚ PT ਟਾਈਪ ਫੌਜ, ਸਾਡਾ ਬਾਕਾਇਦਾ ਯੂਨੀਫਾਰਮ ਹੁੰਦਾ ਸੀ ਜੀ। NCC ਤੋਂ ਜਿਹੜੇ ਲੋਕ ਵਾਕਿਫ ਹਨ, ਜਿਹੜੇ ਸੁਣ ਰਹੇ ਨੇ ਪੁਰਾਣੇ, ਉਹਨਾਂ ਨੂੰ ਪਤਾ ਹੋਏਗਾ। ਉਹ ਸਾਡੇ ਨਾਲ ਟ੍ਰੇਨਿੰਗ ਹੁੰਦੀ ਸੀ, ਤੇ ਉਹ ਟ੍ਰੇਨਿੰਗ ਵਿੱਚ ਸਾਨੂੰ ਨਾ ਮਤਲਬ ਉਹ ਜ਼ਰਾ ਮਾਰਚ ਪਾਸਟ ਐਂਡ ਐਵਰੀਥਿੰਗ ਔਰ ਸਾਰਾ ਕੁਝ ਹੁੰਦਾ ਸੀ। ਉਹ ਸਾਡੀ ਬਾਕਾਇਦਾ ਵਰਦੀ ਹੁੰਦੀ ਸੀ। ਸੁਬਾਹ ਸਾਡੀ ਅਟੈਂਡੈਂਸ ਲੱਗ ਜਾਂਦੀ ਸੀ। ਅਟੈਂਡੈਂਸ ਲੱਗਣ ਤੋਂ ਬਾਅਦ ਸਾਨੂੰ ਨਾ ਉਸ ਤੋਂ ਬਾਅਦ ਅਸੀਂ ਕਲਾਸਿਸ 'ਚ ਜਾਣਾ ਹੁੰਦਾ ਸੀ। ਉਹ ਪਹਿਲੀ 2 ਕਲਾਸਿਸ ਵਿੱਚ ਹੁੰਦੇ, ਫਰਜ਼ ਕਰੋ 6 ਪੀਰੀਅਡਸ ਹੁੰਦੇ ਸਨ ਦਿਨ ਦੇ, ਤੇ ਪਹਿਲੇ 2 'ਚ ਸਾਡੀ NCC ਹੁੰਦੀ ਸੀ, ਫਿਰ 1 ਪੀਰੀਅਡ ਪੜ੍ਹਨਾ ਸੀ, ਆਖਰੀ 4 ਪੀਰੀਅਡ ਸਕੂਲ ਵਿੱਚ ਪੜ੍ਹਨੇ ਹੁੰਦੇ ਸਨ। ਅੱਛਾ, ਉਹ NCC ਤੋਂ ਬਾਅਦ ਨਾ ਉਹ ਅਸੀਂ ਜਦੋਂ ਉੱਥੇ ਹੋਣਾ ਨਾ, ਤੇ ਉਹ NCC ਸਿਖਾਉਣ ਆਉਂਦੇ ਸਨ, ਤਾਂ ਉਹ ਕੋਈ ਸੂਬੇਦਾਰ ਸਾਹਿਬ ਸਨ। ਅੱਛਾ, ਉਹ ਨਾਲ ਮੇਰੀ ਵਾਕਫੀਅਤ ਨਿਕਲੀ, ਉਹ ਪਿੱਛੋਂ ਸਾਡੇ ਕੋਈ ਇਲਾਕੇ ਦੇ ਨਿਕਲ ਆਏ। ਅੱਛਾ, ਮੈਂ ਉਹਨਾਂ ਨਾਲ ਥੋੜੀ ਜਿਹੀ ਕਰ ਲਈ। ਮੈਂ ਆਖਿਆ ਜੀ ਤੁਸੀਂ ਜਦੋਂ NCC ਖਤਮ ਹੋਣੀ ਨਾ, ਸਾਨੂੰ ਕਾਲਜ ਦੀ ਬੜੀ ਇਚਨ ਕਾਲਜ ਅਸੀਂ ਪੜ੍ਹਦੇ ਸਾਂ, ਸਾਡੀ ਬੜੀ ਸਖਤੀ ਸੀ, ਗੇਟ ਤੋਂ ਬਾਹਰ ਨਿਕਲਾ ਬੜਾ NC ਕਿ ਸਾਡਾ ਕਾਲਜ ਵੀ ਪੂਰਾ ਇੱਕ ਸਮਝੋ ਕਿ ਫੌਜੀ ਇੰਸਟੀਟਿਊਸ਼ਨ ਹੀ ਸੀ। ਅੱਛਾ, ਤੇ ਉਹ ਮੈਂ ਉਹਨਾਂ ਨਾਲ ਜ਼ਰਾ ਕਰਕੇ ਨਾ, ਮੈਂ ਉਹਨਾਂ ਨਾਲ, ਅਸੀਂ 4-5 ਦੋਸਤ ਇਕੱਠੇ ਹੋਣਾ, ਤੇ ਅਸੀਂ ਫੌਜੀ ਟਰੱਕ 'ਚ ਬਹਿ ਜਾਣਾ, ਤੇ ਜਦੋਂ ਉਹਨਾਂ ਨੇ ਬਾਹਰ ਜਾਣਾ ਨਾ, ਅਸੀਂ ਉਹਨਾਂ ਨਾਲ ਕਾਲਜ ਤੋਂ ਬਾਹਰ ਨਿਕਲ ਜਾਣਾ, ਤੇ ਪੂਰਾ ਦਿਨ ਅਸੀਂ ਬਾਹਰ ਘੁੰਮਣਾ ਫਿਰਨਾ, ਬਾਹਰ ਅਸੀਂ ਨਾਸ਼ਤੇ ਕਰਨੇ, ਤੇ ਜਿਸ ਵੇਲੇ ਦੁਪਹਿਰ ਨੂੰ ਜਦੋਂ ਛੁੱਟੀ ਦਾ ਟਾਈਮ ਹੋਣਾ ਨਾ, ਤਾਂ ਉਸ ਵੇਲੇ ਫਿਰ ਅਸੀਂ ਵਾਪਸ ਆ ਜਾਣਾ। ਉਹ ਜੇ ਅਸੀਂ ਛੋਟੇ ਮੋਟੇ ਕਰ ਲੈਂਦੇ ਸਾਂ। ਤੇ ਬਾਕੀ ਜੀ ਪਾਰਟ ਆਫ ਲਾਈਫ ਇਹ ਕੋਸ਼ਿਸ਼ ਹਮੇਸ਼ਾ ਕਰੀ ਦੀ ਹੁੰਦੀ ਕਿ ਸੱਚ ਬੋਲੀਏ, ਕਿ ਖਾਸ ਤੌਰ ਤੇ ਐਸਾ ਝੂਠ ਜਿਹੜਾ ਕਿਸੇ ਦੀ ਦਿਲ ਆਜ਼ਾਰੀ ਕਰੇ ਜਾਂ ਕਿਸੇ ਦਾ ਨੁਕਸਾਨ ਦੇਵੇ, ਉਹ ਨਹੀਂ ਇਨਸਾਨ ਨੂੰ। ਜ਼ਿੰਦਗੀ ਦਾ ਕੋਈ ਫੇਅਰ ਨਹੀਂ, ਮੈਂ ਉਹ ਪਰੇਸ਼ਾਨ ਹਾਂ, ਤੁਸੀਂ ਬੋਲ ਵੀ ਨਹੀਂ ਸਕਦੇ ਕੈਮਰੇ ਤੇ। ਫੀਅਰ ਦੱਸੋ, ਕੋਈ ਖੌਫ, ਕੋਈ ਡਰ ਜ਼ਿੰਦਗੀ ਦਾ, ਕੋਈ ਐਸੀ ਵੀਕਨੈਸ, ਜਿੱਦਾਂ ਕਈ ਲੋਕਾਂ ਨੂੰ ਪਾਣੀ ਤੋਂ ਡਰ ਲੱਗਦਾ ਹੈ, ਕਈਆਂ ਨੂੰ ਉਚਾਈ ਤੋਂ ਡਰ ਲੱਗਦਾ ਹੈ, ਕੋਈ ਐਸਾ ਖੌਫ? ਮੈਨੂੰ ਜੀ ਖੌਫ, ਜਿੱਦਾਂ ਕਈਆਂ ਨੂੰ ਮੱਕੜੀਆਂ ਤੋਂ ਡਰ ਲੱਗਦਾ ਹੈ, ਛਿਪਕਲੀ ਤੋਂ ਬੜਾ ਡਰ ਲੱਗਦਾ ਮੈਨੂੰ। ਛਿਪਕਲੀ ਤੋਂ ਬੜਾ ਡਰ ਲੱਗਦਾ। ਮੈਂ ਅਸਲ ਵਿੱਚ ਮੈਂ ਛੋਟਾ ਜਿਹਾ ਸਾਂ, ਮੈਂ ਇੱਕ ਜਗ੍ਹਾ ਬੈਠਾ ਸੀ, ਤੇ ਛੱਤ ਤੋਂ ਛਿਪਕਲੀ ਡਿੱਗੀ ਸੀ ਸਿੱਧਾ ਮੇਰੇ ਉੱਤੇ। ਉਹ ਬਸ ਉਸ ਦਿਨ ਤੋਂ ਬਾਅਦ ਮੇਰੇ ਅੰਦਰ ਨਾ ਛਿਪਕਲੀ ਦਾ, ਫਿਰ ਮੈਂ ਛੋਟਾ ਜਿਹਾ ਸਾਂ, ਮੈਂ ਛਿਪਕਲੀ ਤੋਂ ਵੈਸੇ ਹੀ ਮੈਨੂੰ ਹੈ। ਯਾਨੀ ਰੈਪਟਾਈਲਸ ਦੀ ਪ੍ਰੋਬਲਮ ਹੈ? ਨਹੀਂ, ਬਾਕੀ ਰੈਪਟਾਈਲਸ ਤੋਂ ਨਹੀਂ, ਸਿਰਫ ਛਿਪਕਲੀ। ਨਹੀਂ, ਸੱਪ ਤੋਂ ਮੈਨੂੰ ਨਹੀਂ ਡਰ ਲੱਗਦਾ। ਉਹ ਸੱਪ ਤੋਂ ਨਹੀਂ ਸਾਨੂੰ ਡਰ ਲੱਗਦਾ। ਛਿਪਕਲੀ ਵੈਸੇ ਕੇਜ਼ਰ ਹੁੰਦੀ ਹੈ, ਪਤਾ ਨਹੀਂ ਕਿਉਂ। ਅਸੀਂ ਬਚਪਨ ਸੁਣਦੇ ਸੀ ਕੋਈ ਦੁੱਧ ਉਬਲਦਾ ਪਿਆ ਸੀ ਵਿੱਚ, ਬਸ ਉਹ ਗੱਲਾਂ ਸੁਣ ਕੇ ਨਾ ਲੋਕਾਂ ਨੇ ਪੀਆ, ਬੱਚੇ ਮਰ ਗਏ, ਸਭ ਝੂਠ ਹੈ, ਤੁਹਾਨੂੰ ਪਤਾ ਹੈ। ਸਿਰਫ ਛਿਪਕਲੀ ਤੋਂ, ਬਾਕੀ ਸੱਪ ਤੋਂ, ਰੈਪਟਾਈਲਸ, ਬਾਕੀ ਤੋਂ ਨਹੀਂ ਮੈਨੂੰ ਪ੍ਰੋਬਲਮ।